ਵਿਖਾਇਆ ਯਕੀਨ ਕਰੋ ਇਹ ਪਹਿਲੇ ਕੰਨ ਨਹੀਂ ਪੜੀਆਂ ਕਿਸੇ ਨੂੰ ਆਪਣਾ ਮੂੰਹ ਹੀ ਨਹੀਂ ਵਿਖਾਇਆ ਮੈਂ ਅੱਜ ਤੱਕ ਕਦੀ ਆਪਣੇ ਮੂੰਹ ਨਹੀਂ ਪਾਇਆ ਮੈਂ ਤਾਂ ਘਰੋਂ ਪੈਰ ਵੀ ਕਦੀ ਬਾਹਰ ਨਹੀਂ ਰੱਖਿਆ ਘਰੋਂ ਪੈਰ ਬਾਹਰ ਨਹੀਂ ਰੱਖਿਆ ਇਹ ਹੁਣ ਸਾਰੇ ਸੁਣ ਰਹੇ ਆ ਅਸੀਂ ਠੀਕ ਹੈ ਤੇ ਇੱਕਦਮ ਸ਼ਰਮਾ ਕੇ ਤੇ ਇਹ बैग है ठीक है बैठ मैंने कहा जी ये है मेरी जनानी ठीक है बेगम और आज तो मजे आ जाएंगे ठीक है ना तो ये आके एक बंदा का बैग है ये आके साथ में बैठे तो तुसी नाल ते लग जाना थोड़ा जिहा ना मैं एकदम वेखा टर्न कीता ते मैं क्या उल्लू तुझे तो पता होना चाहिए कि मैं कर ठीक है ना पूरा करूँ लापरवाही मैं रिएक्ट करांगा फिर ये उसको मैं करके ना साइड करके मैं यार बाकी तुम्हारी जाएगी तो मैं समझ नहीं आया दूसरा बैग है मैं टर्न करके वेख्या तो दूसरा बैग है तो उन्होंने कंड ला कंड लगी तो मैं एकदम मैं क्या पीछे मुड़ के देखो पता नहीं तुसी किन्ने रूप बदलते हो यार किन्ने रूप बदलते जी चुप दुल्हन नहीं बोलती चुप मैं करना मैं चुप फिर बैग ये 3-4 मतलब होना है इसने इधर भी आ जाना है जिसने उधर भी आ जाना है मैं सोफे के ऊपर टप के ये वो सारा खेल खड़ैया होना चौथी बीट से जिते आना नहीं प्यो ने या किसी भरा ने उत्थे दुपट्टा तो सुटना मैं इन्नी देर तो देखी जान रही है ਤੁਹਾਡੀ ਡਰਾਮੇ ਬਾਜ਼ੀਆਂ ਵੇ ਤੁਹਾਡਾ ਕੱਖ ਨਾ ਰਵੇ ਵੇ ਝੋੜੀਆਂ ਨਾਸਾਂ ਲਿਓ ਭੈੜੇ ਮੂੰਹ ਵਾਲਿਓ ਵੇ ਆਪਣਾ ਮੂੰਹ ਵੇ ਖੁਸਰੇ ਦੀ ਜੇਬ 'ਚ ਪਰੌਠਾ ਪਾਇਆ ਹੁੰਦਾ ਠੀਕ ਹੈ ਨਾ ਤੂੰ ਆਪਣਾ ਮੂੰਹ ਵੇ ਫਲਾਣਾ ਹੁੰਦਾ ਠੀਕ ਹੈ ਨਾ ये बातें बताए ना हाँ खुसरे दी जेब में परोठा पाया ਹੁੰਦਾ ਖੁਸਰੇ ਦੀ ਜੇਬ 'ਚ ਪਰੌਠਾ ਪਾਇਆ ਹੁੰਦਾ ਠੀਕ ਹੈ ਨਾ ਅੰਡਰਵੇਅਰ 'ਚ ਦਹੀਂ ਭੱਲੇ ਪਾਏ ਹੁੰਦੇ ਨੇ ਠੀਕ ਹੈ ਨਾ ਅੰਡਰਵੇਅਰ 'ਚ ਦਹੀਂ यार खुसरे दी जेब अंडरवेयर 'ਚ ਦਹੀਂ ਭੱਲੇ ਪਾਏ ਹੁੰਦੇ ਨੇ ਕਾਲਾ ਜਿਹਾ ਖਲੋਤਾ ਹੈਗਾ ਭੱਟੀ ਵੇ ਲੋਕਾਂ ਨੂੰ ਸੇਬ ਸਮਝ ਕੇ ਖਾਣ ਆ ਗਿਆ ਵੇ ਤੇਰਾ ਬੇੜਾ ਗਰਕ ਹੋ ਜਾਏ ਖਾਣਾ ਵੇ ਤੇਰਾ ਬੇੜਾ ਗਰਕ ਹੋ ਜਾਵੇ ਵੇ ਲੱਕੀ ਕਹਾਣੀ 'ਚ ਕਿੱਲੇ ਠੋਕਣ ਆ ਲਿਆ ਵੇ ਲੱਕੀ ਕਹਾਣੀ 'ਚ ਕਿੱਲੇ ਠੋਕਣ ਆ ਲਿਆ ਠੋਕਣ ਆ ਲਿਆ ਵੇ ਮੌਤ ਦੇ ਖੂਹ ਤੇ 1-1 ਰੁਪਏ ਤੋਂ ਨੱਚਣ ਆ ਲਿਆ ਵੇ ਮੌਤ ਦੇ ਖੂਹ ਤੇ 1 ਰੁਪਏ ਤੇ ਨੱਚਣ ਆ ਲਿਆ ਠੀਕ ਹੈ ਨਾ ਵੇ ਤੁਹਾਡਾ ਬੇੜਾ ਗਰਕ ਤੁਹਾਡਾ ਜੇ ਮੈਂ ਆ ਹੀ ਗਈ ਹਾਂ ਤੁਹਾਡੇ ਘਰ 'ਚ ਸ਼ੁਕਰ ਕਰੋ ਮੈਂ ਤੁਹਾਡਾ ਵਿਆਹ ਮੈਂ ਇਹਦੇ ਨਾਲ ਵਿਆਹ ਕਰ ਲਿਆ ਹਾਲਾਂਕਿ ਇਹ ਕਿੰਨੇ ਸੋਹਣੇ ਨੇ ਕਿੱਡੇ ਤੁਸੀਂ ਚੰਗੇ ਹੋ ਤੇ ਇਹਨਾਂ ਨਾਲ ਰਹਿ ਰਹੇ ਹਾਏ ਅੱਲਾ ਮਮਾ ਕੀ ਇਹਨਾਂ ਨਾਲ ਰਹਿ ਰਹੇ ਆ ਕੀ ਜਾ ਰਿਹਾ ਮੈਂ ਕਿਹਾ ਮੇਰੇ ਬੜੇ ਭਾਈ ਮੇਰੇ ਅੱਬਾ ਨਾ ਦੀ ਤੇ ਸ਼ਕਲਾਂ ਤੁਹਾਡੇ ਨਾਲ ਨਹੀਂ ਰੱਖਦੀਆਂ ਉਹਨੇ ਕਿਹਾ ਉਹ ਕੁੜੀਏ ਜ਼ਰਾ ਜ਼ਬਾਨ ਵੇ ਚੁੱਪ ਵੇ ਜ਼ਬਾਨ ਕੀ ਚੁੱਪ ਏ ਕੁੜੀਏ ਮੇਰਾ ਪਿਓ ਓਏ ਵੇ ਚੁੱਪ ਵੇ ਏ ਕੁੜੀਏ ਜ਼ਬਾਨ ਨੂੰ ਲਗਾਮ ਦੇ ਵੇ ਚੁੱਪ ਵੇ ਜ਼ਬਾਨ ਨੂੰ ਲਗਾਮ ਕੀ ਵੇ ਜ਼ਬਾਨ ਨੂੰ ਲਗਾਮ ਦੇ ਕਿਆ ਤੇਰਾ ਤੰਬੂ ਠੋਕਣ ਵਾਲੇ ਥੋੜੇ ਵਰਗਾ ਮੂੰਹ ਹੈ ਕਿਆ ਤੇਰਾ ਤੰਬੂ ਥੋੜੇ ਵਰਗਾ ਮੂੰਹ ਹੈ ਤੇਰਾ ਹਾਂ ਠੀਕ ਹੈ ਨਾ ਰੋਟੀਆਂ ਲਾਣ ਵਾਲੀ ਗੱਦੀ ਵਰਗੀ ਸ਼ਕਲ ਹੈ ਤੇਰੀ ਤੇਰਾ ਬੇੜਾ ਗਰਕ ਹੋ ਜਾਏ ਠੀਕ ਹੈ ਨਾ ਤੇਰਾ ਮੂੰਹ ਇੰਜ ਜਿਵੇਂ ਚੋਰੀ ਗੱਲਾਂ ਚੋਰੀ ਕੀਤਾ ਹੁੰਦਾ ਤੇਰਾ ਮੂੰਹ ਇੰਜ ਜਿਵੇਂ ਗੱਲਾਂ ਚੋਰੀ ਕੀਤਾ ਹੁੰਦਾ ਕਰੀ ਜਾਣੀ ਹੈ ਸਪੀਡ ਜਦੋਂ ਤੇਰਾ ਪੁੱਤਰ ਕਹਿਣ ਡਿਆ ਤੈਨੂੰ ਕਿ ਭਾਈ ਉਹ ਮੈਂ ਤੇਰੇ ਸਾਹਮਣੇ ਸਿਰ ਨਹੀਂ ਚੁੱਕਾਂਗੀ ਤੂੰ ਮੰਨਣ ਕਿਉਂ ਨਹੀਂ ਡਿਆ ਵੇ ਤੂੰ ਮੈਂ ਮੰਨ ਲਿਆ ਮੇਰੇ ਅੱਬਾ ਜੀ ਮੈਂ ਬਹੁ ਰਾਣੀ ਮੰਨ ਮੇਰੇ ਅੱਬਾ ਜੀ ਨੇ ਤੁਹਾਡੇ ਅੱਬਾ ਜੀ ਤੁਹਾਡੇ ਨਾਲ ਰਲਦੇ ਨਹੀਂ ਜਾਣ ਹਾਂ ਮੇਰੇ ਨਾਲ ਜਾ ਕਿਸੇ ਦੀ ਸ਼ਕਲ ਤੇ ਤੁਹਾਡੇ ਨਾਲ ਮਿਲੇ ਨਾ ਹਾਂ ਬਿਲਕੁਲ ਸਹੀ ਗੱਲ ਹੈ ਠੀਕ ਹੈ ਇਹ ਵੇਖੋ ਕਿਸ ਤਰ੍ਹਾਂ ਇਹ ਵੇਖੋ ਜ਼ਰਾ ਇਹ ਵੇਖੋ ਉਹਨੂੰ ਕੋਈ ਵੀ ਨਹੀਂ ਰਲਣ ਡਿਆ ਇਹਦਾ ਮੂੰਹ ਫੜਿਆ ਵੇਖਿਆ ਖੁੱਸਾ ਅੱਗੋਂ ਪਾਟਿਆ ਹੁੰਦਾ ਠੀਕ ਹੈ ਨਾ ਅੱਬਾ ਜੀ ਤੁਹਾਡੇ ਸਾਰੀ ਲੌਂਗ ਬੂਟ ਦਾ ਬੇੜਾ ਗਰਕ ਹੋਇਆ ਲੌਂਗ ਬੂਟ ਦਾ ਬੇੜਾ ਗਰਕ ਹੋਇਆ ਉਹਨੂੰ ਕਹਿ ਰਹੀ ਬਾਬਰ ਮੋੜ ਲੌਂਗ ਬੂਟ ਦਾ ਬੇੜਾ ਗਰਕ ਹੋਇਆ ਹੁੰਦਾ ਠੀਕ ਹੈ ਨਾ ਇਹ ਦੇਖੋ ਹਰਸ਼ੀ ਦੀ ਕੱਛ ਵਰਗੀ ਸ਼ਕਲ ਹੈ ਉਹ ਅੱਗੇ ਜ਼ਾਹਰ ਪੱਟੀ ਖਲੋਤਾ ਠੀਕ ਹੈ ਨਾ ਮੈਨੂੰ ਦੱਸੋ ਤੇ ਸਹੀ ਕੋਈ ਤੁਹਾਡੇ ਨਾਲ ਰਲਣ ਨਹੀਂ ਡਿਆ ਮੈਂ ਕੀ ਕਰਾਂ ਕੋਈ ਤੁਹਾਡੇ ਨਾਲ ਅੱਬਾ ਇਹ ਕਿ ਸੰਘਾੜਾ ਏ ਤੁਹਾਡੇ ਨਾਲ ਕੋਈ ਰਲਣ ਨਹੀਂ ਡਿਆ ਮੈਂ ਕਿ ਸੰਘਾੜਾ ਹੈ ਤੁਹਾਡਾ ਅੱਬਾ ਇੱਕ ਸੰਘਾੜਾ ਠੀਕ ਹੈ ਨਾ ਉਹ ਕਿਹੜੀ ਨੌ ਲਿਆ ਓਏ ਕਿਹੜੀ ਨੌ ਲੈ ਹੀ ਨੌ ਲਿਆ ਔਰ ਮੇਰੇ ਜਵਾਬ ਦੇਣ ਤੋਂ ਪਹਿਲੇ ਤੂੰ ਬੋਲ ਪਹਿਲਾਂ ਮੈਂ ਕਿਹਾ ਉਹ ਕਿਹਾ ਇਹ ਕਿਹੜੀ ਨੌ ਲੈ ਨਾ ਲੈ ਕੇ ਆਇਆ ਹੋਰ ਕਿਹੜੀ ਲੈ ਕੇ ਆਇਆ ਬੇਗਮ ਇਹ ਵੱਧ ਕੇ ਮੈਨੂੰ ਗੱਲਾਂ ਕਰ ਰਹੇ ਨੇ अब्बा जी वो वैसे इज्जतदार खानदान की नहीं मुझे पता लग गया उसके मुंह में जुबान कन पता मैं कभी बोली है मैं तो जुबान हम पूरा खानदान कहते थे मुंह से जुबान ही नहीं एडी चुप कुड़ी है तो बिल्कुल बोलती ही नहीं ठीक है ना कहना तू ये तो बड़ी बात है लेके आयो घर मैं बोली है कहूं ठीक है ना तेरे नाल मैं कबूल कीता कदी मुंह अपने क्या मैं कबूल मैनू सिर्फ ये चोर सोचदा दस दे
ਪੁੱਤਰ ਮੈਨੂੰ ਇਹਦੇ ਚੋਰ ਹਰ ਸੋਚਦਾ ਗੱਲ ਤੋਂ ਬਾਅਦ ਦੱਸਦੇ ਹੈ ਹਾਂ ਇਹਦੇ ਚੋਰ ਸੋਚਦਾ ਦੱਸਦੇ ਹੈ ਕਿੱਥੇ ਨੇ ਨਹੀਂ ਉਹਨੇ ਨਹੀਂ ਪੁੱਛਣਾ ਓਕੇ ਹੋ ਗਿਆ ਇਹਨੇ ਕਿਹਾ ਤੁਹਾਨੂੰ ਪਤਾ ਮੈਂ ਗੰਦੀ ਗੱਲ ਕਿੰਨੀ ਹੋਈ। ਲਾਡਲੀਆਂ ਉਹ ਮੇਰੇ ਗੱਲ ਵੀ ਪਿਓ ਨੇ ਗੰਦੀ ਹੈ, ਨਾਲੇ ਉਹ ਬਣਤਾ ਵੀ ਨਹੀਂ ਹੈ। ਮੈਂ ਕਵਾਂਗੀ ਨਹੀਂ ਓਕੇ ਕਿੰਨੇ ਹੋ ਨਾਜ਼ਾਂ ਗਿਆ ਨਾਲ ਪਾਲੇ ਮੈਨੂੰ ਇਹ ਲਾਡਲੀਆਂ ਕਰਦੀ ਇਹ ਲਾਡ ਤੇ ਚੁੱਕਣਗੇ ਮੇਰੇ ਉਹਨਾਂ ਦੇ ਆਪਣੇ ਸਾਰੇ ਮੈਨੂੰ ਲਾਡਲੀ ਲਾਡਲੀ ਕਹਿੰਦੇ ਸਾਰੇ ਮੈਨੂੰ ਲਾਡਲੀ ਲਾਡਲੀ ਕਹਿੰਦੇ ਪੂਰਾ ਮਹੱਲਾ ਕਹਿੰਦਾ ਜਾਨ ਪੂਰਾ ਮੱਲਾ ਮੈਨੂੰ ਲਾਡਲੀ ਕਹਿੰਦਾ ਉਹ ਸ਼ਹੀਦਾਂ ਨਹੀਂ ਗਾ ਜਿਹੜਾ ਤੁਸੀਂ ਵੇਖੇ ਸੀ ਉੱਤੇ ਜਿਹੜਾ ਧੋਤੀ ਪਾ ਕੇ ਰੰਡਿਆ ਸੀ ਉਹ ਵੀ ਮੈਨੂੰ ਕਹਿੰਦਾ ਤੂੰ ਮੇਰੀ ਬਹੁਤ ਲਾਡਲੀ ਤੂੰ ਮੇਰੀ ਬੜੀ ਹਰ ਮੁੰਡੇ ਦੀ ਮੈਂ ਲਾਡਲੀ ਸਾਂ ਪੂਰੇ ਮਹੱਲੇ 'ਚ ਹਰ ਮੁੰਡੇ ਦੀ ਜਿੰਨੇ ਮੁੰਡੇ ਸਨ ਸਭ ਦੀ ਲਾਡਲੀ ਸਾਂ ਹਰ ਹਮਸਾਏ ਦੀ ਲਾਡਲੀ ਸਾਂ ਮੈਂ ਕਿਉਂਕਿ ਕੱਲੀ ਕੱਲੀ ਧੀ ਸਾਂ ਮੈਂ ਆਪਣੇ ਪਿਓ ਦੀ ਇੰਜੇ ਤੇ ਜ਼ਿਮੀਦਾਰ ਮੇਰਾ ਅੱਬਾ ਹਾਂ ਤੇ ਸਾਰਿਆਂ ਦੀ ਲਾਡਲੀ ਠੀਕ ਹੈ ਆ ਨਾ? ਮੈਂ ਮੈਂ ਤੇ ਪਿੰਡਾਂ 'ਚ ਨਿਕਲਣਾ ਮੈਨੂੰ ਲੋਕਾਂ ਨੇ ਇੰਨੇ ਲਾਡ ਕਰਨੇ ਤਾਂ ਮੈਂ ਦੱਸ ਝੋਲੀਆਂ 'ਚ ਚੁੱਕ ਚੁੱਕ ਕੇ ਲੋਕਾਂ ਨੇ ਇੰਨੇ ਲਾਡ ਕਰਨੇ ਭਾਜੀ ਮੇਰੀ ਨੂੰਹ ਬੜੀ ਲਾਡਲੀ ਜੇ ਲਾਡ ਲੋਕਾਂ ਨੇ ਕਰਨੇ ਮੈਨੂੰ ਇਹ ਸਾਰੀ ਆਪਨੇ ਹਾਂ ਆਪਣੇ ਨਾਲ ਬਿਠਾਉਂਦੇ ਸਨ ਮੈਨੂੰ ਬਾਰ-ਬਾਰ ਕਹਿੰਦੇ ਸਨ ਇੱਧਰ ਆ ਸਾਡੇ ਕੋਲ ਬੈਠ ਖਾ ਸਾਡੇ ਕੋਲ ਆ ਤੂੰ ਸਾਡੀ ਲਾਡਲੀ ਜੂ ਹੈ ਮੈਂ ਅੱਲਾ ਦੀ ਰਹਿਮਤ ਨਾਲ 1 2 3 4 5 ਗਿਣਨੇ ਨੇ 10 ਬੰਦੇ ਖਾ ਗਈਆਂ ਮੈਂ ਯਾਰ 2 3 4 5 ਕਹਿੰਦਾ ਸਰ ਮੈਨੂੰ ਆਪਣੇ ਕੋਲ ਬੈ ਕੇ ਖਾ ਮੈਨੂੰ ਕਹਿੰਦੇ ਸਨ ਖਾ ਮੇਰੇ ਕੋਲ ਬੈਠ ਮੈਂ ਵੀ ਕਹਿੰਦਾ ਸਰ ਚੱਲ ਠੀਕ ਹੈ ਮੁਖਤਲ ਦਾ ਲੱਭਣ ਡਿਆ ਖਾਓ 1 2 3 4 ਗਏ 10 ਬੰਦੇ ਖਾ ਗਏ ਇਹ ਜਿਹੜੀ ਜ਼ਮੀਨ ਜਿਹੜੀ ਮੁਜ਼ੱਫਰਗੜ੍ਹ ਵਾਲੀ ਮੇਰੇ ਅੱਬਾ ਜੀ ਨੇ ਲਈ ਨਾ ਇਹ ਮੇਰੇ ਪੁੱਤਰ ਨੂੰ ਵੀ ਖਾ ਜਾਏਗੀ ਇਹ ਮੇਰੇ पुत्र ਨੂੰ भी खा वो वाइंड अप करवा लो ये जरा आपके ना जो ड्रामे में होता है ना वो सारी सिचुएशन होती है न्यू यानी नई चीज नई चीज है ये मैं पहली दफा कर रही हूँ हाँ पहली दफा नई कॉमिक हाँ। मैं अपने प्यो दी इंजे ਤੇ ਜ਼ਿਮੀਦਾਰ ਮੇਰਾ ਅੱਬਾ ਹਾਂ ਤੇ ਸਾਰਿਆਂ ਦੀ ਲਾਡਲੀ ਆ ਮੈਂ ਮੈਂ ਤੇ ਪਿੰਡਾਂ 'ਚ ਨਿਕਲਣਾ ਮੈਨੂੰ ਲੋਕਾਂ ਨੇ ਇੰਨੇ ਲਾਡ ਕਰਨੇ ਤਾਂ ਮੈਂ ਦੱਸ ਝੋਲੀਆਂ 'ਚ ਚੁੱਕ ਚੁੱਕ ਕੇ ਲੋਕਾਂ ਨੇ ਇੰਨੇ ਲਾਡ ਕਰਨੇ भाजी मेरी ਨੂੰਹ ਬੜੀ ਲਾਡਲੀ ਜੇ ਲਾਡ ਲੋਕਾਂ ਨੇ ਕਰਨੇ ਮੈਨੂੰ ਇਹ ਸਾਰੀ ਆਪਨੇ ਹਾਂ ਆਪਣੇ ਨਾਲ ਬਿਠਾਉਂਦੇ ਸਨ ਮੈਨੂੰ ਬਾਰ-ਬਾਰ ਕਹਿੰਦੇ ਸਨ ਇੱਧਰ ਆ ਸਾਡੇ ਕੋਲ ਬੈਠ ਖਾ ਸਾਡੇ ਕੋਲ ਆ ਤੂੰ ਸਾਡੀ ਲਾਡਲੀ ਜੂ ਹੈ ਮੈਂ ਅੱਲਾ ਦੀ ਰਹਿਮਤ ਨਾਲ 1 2 3 4 5 ਗਿਣਨੇ ਨੇ 10 ਬੰਦੇ ਖਾ ਗਈਆਂ ਮੈਂ यार 2 3 4 5 ਕਹਿੰਦਾ ਸਰ ਮੈਨੂੰ ਆਪਣੇ ਕੋਲ ਬੈ ਕੇ ਖਾ ਮੈਨੂੰ ਕਹਿੰਦੇ ਸਨ ਖਾ ਮੇਰੇ ਕੋਲ ਬੈਠ ਮੈਂ ਵੀ ਕਹਿੰਦਾ ਸਰ ਚੱਲ ਠੀਕ ਹੈ ਮੁਖਤਲ ਦਾ ਲੱਭਣ ਡਿਆ ਖਾਓ 1 2 3 4 ਗਏ 10 ਬੰਦੇ ਖਾ ਗਏ ਇਹ ਜਿਹੜੀ ਜ਼ਮੀਨ ਜਿਹੜੀ ਮੁਜ਼ੱਫਰਗੜ੍ਹ ਵਾਲੀ ਮੇਰੇ ਅੱਬਾ ਜੀ ਨੇ ਲਈ ਨਾ ਇਹ ਮੇਰੇ ਪੁੱਤਰ ਨੂੰ ਵੀ ਖਾ ਜਾਏਗੀ ਇਹ ਮੇਰੇ ਪੁੱਤਰ ਨੂੰ ਵੀ ਖਾ वो वाइंड अप करवा लो ये जरा आपके ना जो ड्रामे में होता है ना वो सारी सिचुएशन होती है न्यू यानी नई चीज नई चीज है ये मैं पहली दफा कर रही हूँ हाँ पहली दफा नई कॉमिक हाँ।